ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 7 ਜੂਨ 2016, 24 ਜੇਠ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੇਨ ਇਸ਼ੂ ਵਿਚਾਰ ਚਰਚਾ ਦੀ ਲਿਆ ਰਹੇ ਹੋ? ਦੇਖੋ, ਮੋਦੀ ਵਾਸ਼ਿੰਗਟਨ ਡੀਸੀ ਪਹੁੰਚ ਗਏ ਜੀ, ਜਿੱਥੇ ਵਾਈਟ ਹਾਊਸ ਦੇ ਬਾਹਰ ਅਖੰਡ ਜਾਪ ਦੇ ਨਾਲ ਉਸ ਦੀ ਅਸਲੀਅਤ ਰੱਬ ਦੇ ਚਰਨਾਂ 'ਚ ਜਦੋਂ ਅਸੀਂ ਅਰਦਾਸ ਕਰਦੇ ਹਾਂ ਔਰ ਦੁਨੀਆ ਦੇ ਸਾਹਮਣੇ ਇਹ ਮੈਸੇਜ ਹੁੰਦਾ ਹੈ ਕਿ ਵੀ ਇਹ ਕਿਸ ਕਿਸਮ ਦਾ ਹਕੂਮਤ ਕਰਨ ਵਾਲਾ ਬੰਦਾ ਹੈ ਜਿਸ ਨੇ ਧਰਮ ਦੀ ਮੁੱਢਲੀ ਆਜ਼ਾਦੀ ਦੇ ਉੱਤੇ ਜਿਸ ਦੀ ਸਰਕਾਰ ਨੇ, ਜਿਸ ਸਿਸਟਮ ਨੇ ਧਾਵਾ ਬੋਲਿਆ ਔਰ ਅੱਜ ਵੀ ਲਗਾਤਾਰਤਾ ਨਾਲ ਉਹੀ ਨੀਤੀਆਂ ਜੋ ਕਿ ਘਰ ਵਾਪਸੀ ਦੇ ਨਾਂ ਥੱਲੇ RSS ਲਾਗੂ ਕਰ ਰਿਹਾ ਉਹ ਸਾਹਮਣੇ ਨੇ ਜੀ। ਉਸ ਦੇ ਨਾਲ ਹੀ ਦੂਸਰੇ ਪਾਸੇ ਅੱਜ US ਕਾਂਗਰਸ ਦੇ ਵਿੱਚ, ਜਿੱਥੇ ਕਿ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਇੱਕ ਕਮਿਸ਼ਨ ਹੈ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ, ਉਹਦੇ 'ਚ 1 ਘੰਟੇ ਤੋਂ ਜ਼ਿਆਦਾ ਸਮਾਂ ਬਰੀਫਿੰਗ ਜਿਹੜੀ ਹੈ ਉਹ ਹੋਈ ਹੈ, ਜਿਸ ਦਾ ਜ਼ਿਕਰ ਅਸੀਂ ਬਾਅਦ 'ਚ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ, ਕਿਉਂਕਿ ਅੱਜ 7 ਜੂਨ ਦਾ ਦਿਨ, ਬੇਸ਼ੱਕ ਜਦੋਂ ਅਸੀਂ ਕੱਲ ਗੱਲ ਕਰ ਰਹੇ ਸੀ ਕਿ 5 ਤੇ 6 ਜੂਨ ਦੀ ਰਾਤ ਫਾਈਨਲ ਬੈਟਲ ਸੀ ਜਿਸ ਦੇ ਵਿੱਚ ਟੈਂਕਸ, ਵਿਜੰਤਾ ਟੈਂਕ, ਪਰਸਨਲ ਆਰਮਡ ਕੈਰੀਅਰ ਜੂਨ 84 ਦੇ ਫੌਜੀ ਹਮਲੇ ਦੌਰਾਨ ਵਰਤੇ ਗਏ, ਪਰ ਕਿਉਂਕਿ ਕੁਝ ਆਸਪੈਕਟ ਇਸ ਘੱਲੂਘਾਰੇ ਨਾਲ ਸੰਬੰਧਿਤ ਨੇ ਜਿਹੜੇ ਕਿ ਪਿਛਲੀਆਂ ਚਰਚਾਵਾਂ ਦੇ ਵਿੱਚ ਨਹੀਂ ਆਏ, ਔਰ ਅਸੀਂ ਚਾਹੁੰਦੇ ਹਾਂ ਕਿ ਬੇਸ਼ੱਕ ਬਹੁਤ ਵਾਰੀ ਬਹੁਤ ਚੀਜ਼ਾਂ ਹਰ ਸਾਲ ਰਿਪੀਟ ਹੁੰਦੀਆਂ ਨੇ, 32 ਸਾਲ ਤੋਂ ਹੋ ਰਹੀਆਂ ਜੀ, ਪਰ ਬਹੁਤ ਸਾਰੇ ਨਵੇਂ ਦਰਸ਼ਕ ਵੀ ਜੁੜਦੇ ਨੇ ਔਰ ਖਾਸ ਤੌਰ ਤੇ ਯੰਗਰ ਜਨਰੇਸ਼ਨ ਦੇ ਲਈ ਇਹ ਇੰਪੋਰਟੈਂਟ ਹੈ ਸਮਝਣਾ ਕਿ ਇਸ ਘੱਲੂਘਾਰੇ ਦਾ ਇੱਕ ਆਸਪੈਕਟ ਤਾਂ ਘੱਲੂਘਾਰਾ ਆਸਪੈਕਟ ਹੈ ਜਿਹੜਾ ਕਿ ਜ਼ੁਲਮ ਦੀ ਇੰਤਹਾ ਹੈ, ਦੂਸਰੇ ਪਾਸੇ ਸਾਡਾ ਹੀਰੋ ਆਸਪੈਕਟ ਹੈ, ਨਾਇਕ ਆਸਪੈਕਟ ਹੈ, ਜਿਸ ਦਾ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਸੂਰਮਗਤੀ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਦਰਜਨਾਂ ਸਾਥੀ ਸਿੰਘਾਂ ਨੇ ਜੂਝਦਿਆਂ ਹੋਇਆਂ ਸ਼ਹੀਦੀਆਂ ਪਾਈਆਂ। ਔਰ ਅੱਜ ਜਿਵੇਂ ਅਸੀਂ ਕੱਲ ਦੱਸਿਆ ਵੀ ਸੀ ਔਰ ਦਰਸ਼ਕਾਂ ਨੇ ਆਨੰਦ ਮਾਣਿਆ ਹੋਏਗਾ ਕਿ ਲਗਭਗ 2:30 ਵਜੇ ਦੇ ਕਰੀਬ ਸਾਡੇ ਈਸਟ ਕੋਸਟ ਟਾਈਮ, ਹਾਲਾਂ 2 ਵਜੇ ਅਸੀਂ ਕਰਨਾ ਸੀ, ਕੁਝ ਤਕਨੀਕੀ ਕਾਰਨਾਂ ਕਰਕੇ ਅੱਧਾ ਘੰਟਾ ਲੇਟ ਹੋਇਆ। ਸੋ ਜਿੱਥੇ ਪੂਰਾ ਲਗਭਗ 4 ਘੰਟੇ ਦੇ ਕਰੀਬ ਪ੍ਰੋਗਰਾਮ ਚੱਲਿਆ, ਉਸ ਨੂੰ ਸਾਡੇ ਇਸ ਸਲੋਟ ਦੇ ਵਿੱਚ 2:30 ਵਜੇ ਤੋਂ ਬਾਅਦ ਲਗਾਤਾਰਤਾ ਨਾਲ ਦਿਖਾਇਆ ਗਿਆ ਸੰਗਰਾਵਾਂ, ਜਿੱਥੇ ਕਿ ਭਾਈ ਰਾਮ ਸਿੰਘ ਜਿਹੜੇ ਦਮਦਮੀ ਟਕਸਾਲ ਦੀ ਇੱਕ ਫੈਕਸ਼ਨ ਦੇ ਮੁਖੀ ਨੇ, ਉਹਨਾਂ ਨੇ ਉਸ ਨੂੰ ਆਰਗੇਨਾਈਜ਼ ਕੀਤਾ ਔਰ ਉਹੀ ਸਪਿਰਿਟ ਜਿਹੜੀ ਕਿ ਅਕਾਲ ਤਖਤ ਸਾਹਿਬ ਦੇ 6 ਜੂਨ ਦੇ ਸਮਾਗਮ ਤੋਂ ਸੈਨ ਫਰਾਂਸਿਸਕੋ ਦੇ ਉਸ ਫਰੀਡਮ ਮਾਰਚ ਤੱਕ ਐਕੋ ਹੋ ਰਹੀ ਸੀ, ਅੱਜ ਸੰਗਰਾਵਾਂ ਚੋਂ ਵੀ ਉਹੀ ਐਕੋ ਹੋ ਰਹੀ ਸੀ ਔਰ ਮੈਨੂੰ ਵੀ ਕੁਝ ਵਕਤ ਦੇਖਣ ਦਾ ਮੌਕਾ ਮਿਲਿਆ। ਬੇਸ਼ੱਕ ਕੁਝ ਤਾਂ ਕਿਸੀਆਂ ਪਿੱਟੀਆਂ ਗੱਲਾਂ ਜਿਹੜੇ ਖੁਦ ਡਿਸਕ੍ਰੈਂਟਡ ਲੋਕ ਨੇ ਉਹ ਆਪਣੇ ਪਰਿਵਾਰਾਂ ਦਾ ਲੇਬਲ ਇਸਤੇਮਾਲ ਕਰਕੇ ਅੱਜ ਵੀ ਉਸ ਕਿਸਮ ਦਾ ਹੀ ਜਿਹੜਾ ਹੈ ਉਸ ਨੂੰ ਯੱਕੜ ਮਾਰਨਾ ਕਹਿ ਲਓ, ਜਾਂ ਅੰਦਰ ਕੁਛ ਹੈ ਬਾਹਰ ਕੁਛ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਪਰ ਜਦੋਂ ਤੁਸੀਂ ਖਾਸ ਤੌਰ ਤੇ ਨੌਜਵਾਨ ਬੱਚਿਆਂ ਨੂੰ ਦੇਖਦੇ ਹੋ, ਉਹ ਭਾਵੇਂ ਕਵੀਸ਼ਰੀ ਹੋਏ, ਢਾਡੀ ਹੋਣ ਜਾਂ ਅਦਰਵਾਈਜ਼ ਉਹਨਾਂ ਦੀ ਸਪਿਰਿਟ ਹੋਏ, ਸੋ ਇੱਕ ਬੱਚੀ ਨੇ ਜਿਸ ਅੰਦਾਜ਼ ਦੇ ਵਿੱਚ ਕਿ ਕਿਉਂ ਹਥਿਆਰ ਜ਼ਰੂਰੀ ਨੇ, ਸ਼ਸਤਰਾਂ ਦਾ ਕੀ ਸਬੰਧ ਹੈ, ਔਰ ਕਿਉਂਕਿ ਜਿਸ ਦੁਸ਼ਮਣ ਨੂੰ ਐਡਰੈਸ ਅਸੀਂ ਕਰ ਰਹੇ ਹਾਂ, ਇਹ ਤੁਹਾਡਾ ਸਭ ਤੋਂ ਬੈਸਟ ਵੇ ਹੁੰਦਾ ਹੈ ਕਿ ਤੁਸੀਂ ਉਹਨਾਂ ਦੇ ਇਤਿਹਾਸ ਚੋਂ ਉਹਨਾਂ ਨੂੰ ਦੱਸੋ ਕਿ ਵੀ ਤੁਸੀਂ ਸਾਨੂੰ ਅੱਜ ਸ਼ਸਤਰਾਂ ਤੋਂ ਰੋਕਦੇ ਆ। ਅਸੀਂ ਤਾਂ ਜਿਵੇਂ ਉਹ ਇੱਕ ਕਵੀ ਨੇ ਇੱਕ ਵਾਰ ਕਿਹਾ ਸੀ ਕਿ ਅਸੀਂ ਪਲੇ ਤਲਵਾਰਾਂ ਦੀ ਛਾਂ ਹੇਠਾਂ, ਕਿਹੜਾ ਜੰਮਿਆ ਸਾਨੂੰ ਮਿਟਾਉਣ ਵਾਲਾ। ਜੀ ਅਸੀਂ ਤਾਂ ਪਲੇ ਤਲਵਾਰਾਂ ਦੀ ਛਾਂ ਤੇ, ਸਾਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਹਥਿਆਰਬੰਦ ਸੰਘਰਸ਼ ਜਾਂ ਹਥਿਆਰ ਰੱਖਣੇ ਜਾਇਜ਼ ਨਹੀਂ ਨੇ। ਸੋ ਉਹ ਬੜੀ ਤਰਨੁਮ ਦੇ ਵਿੱਚ ਉਸ ਬੱਚੀ ਨੇ ਨਜ਼ਮ ਪੜ੍ਹੀ
ਔਰ ਉਹਦੇ 'ਚ ਉਹਨਾਂ ਨੇ ਯਾਦ ਕਰਵਾਇਆ ਕਿ ਭਾਈ ਜੇ ਰਾਮਚੰਦਰ ਦੇ ਕੋਲ ਆਪਣਾ ਧਨੁਸ਼ਬਾਨ ਨਾ ਹੁੰਦਾ ਫਿਰ ਜੋ ਸੀਤਾ ਨਾਲ ਫਿਰ ਰਾਵਣ ਨੇ ਤੋਂ ਕਿਵੇਂ ਛਡਾਉਣਾ ਸੀ ਸੀਤਾ ਨੂੰ, ਧਾਈ ਕਰਨ ਦੀ ਕੀ ਲੋੜ ਸੀ ਲੰਕਾ ਨੂੰ ਦੇ ਵਿੱਚ ਤਬਾਹੀ ਕਰਾਉਣ ਦੀ। ਫਿਰ ਉਹਨਾਂ ਨੇ ਕ੍ਰਿਸ਼ਨ ਦਾ ਯਾਦ ਕਰਾਇਆ ਕਿ ਭਾਈ ਜੇ ਉਹਦਾ ਚੱਕਰ ਨਾ ਹੁੰਦਾ ਤੇ ਫਿਰ ਮਹਾਭਾਰਤ ਦਾ ਕਿਉਂ ਤੁਸੀਂ ਲੜ ਕੇ ਮਰੇ ਔਰ ਸਾਰਾ ਜਿਹੜੀ ਹੈ ਬਰਬਾਦੀ ਕੀਤੀ। ਯੁਧਿਸ਼ਟਰ ਵਰਗਾ ਵੀ ਜਿਹੜਾ ਬੜਾ ਸਤਵਾਦੀ ਮੰਨਦੇ ਹੋ ਉਹਨੂੰ ਵੀ ਕਿਉਂ ਲੜਨਾ ਪਿਆ। ਔਰ ਫਿਰ ਯਾਦ ਕਰਵਾਇਆ ਕਿ ਭਾਈ ਇਹ ਜੇ ਸਾਡੇ ਸ਼ਹੀਦ ਭਗਤ ਸਿੰਘ, ਊਧਮ ਸਿੰਘ ਔਰ ਗੁਰੂ ਕਾ ਖਾਲਸਾ ਨਾ ਹੁੰਦਾ ਤੇ ਅੱਜ ਤੁਸੀਂ ਆਜ਼ਾਦੀ ਨਾ ਮਾਣ ਰਹੇ ਹੁੰਦੇ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਹਾਂ ਕਿ ਇਹਦੇ ਬਾਵਜੂਦ ਕਿ ਸਰਕਾਰੀ ਪ੍ਰੋਪੇਗੈਂਡਾ ਸਿਖਰਾਂ ਤੇ ਹੈ, ਇਹਦੇ ਬਾਵਜੂਦ ਕਿ ਇੱਥੇ ਵੀ ਜਿਹੜੇ ਉਹਨਾਂ ਦੇ ਟੌਂਟ ਪਟੌਂਟ ਕਿਸਮ ਦੇ ਲੋਕ ਨੇ ਉਹ ਹਥਿਆਰਬੰਦ ਸੰਘਰਸ਼ ਹੋਏ ਜਾਂ ਜੁਝਾਰੂ ਜਿਹੜੀ ਸਾਡੀ ਲੈਗੇਸੀ ਹੈ ਉਸ ਨੂੰ ਜਿਹਨੂੰ ਕਹਿੰਦੇ ਨੇ ਕਿ ਬਿਲਿਟਲ ਕਰਨਾ ਜੀ, ਉਹਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਇਹ ਇੱਕ ਜਿਹੜੀ ਸਿਧਾਂਤਕ ਪਕਿਆਈ ਵਾਲੀ ਗੱਲ ਹੈ ਉਹ ਯੰਗਰ ਜਨਰੇਸ਼ਨ ਦੇ ਵਿੱਚ ਵੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰੇ ਹੀ ਆਸਪੈਕਟ ਜਿੱਥੇ ਅਸੀਂ ਜੁਝਾਰੂ ਸਿੰਘਾਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਕਰਦੇ ਉੱਥੇ ਇਸ ਗੱਲ ਦਾ ਵੀ ਧਿਆਨ ਰਹੇ। ਬੇਸ਼ੱਕ ਅੱਜ ਜਦੋਂ ਜਥੇਦਾਰ ਗੁਰਬਚਨ ਸਿੰਘ ਵਰਗੇ ਤਨਖਾਹੀਏ ਜਥੇਦਾਰ ਜਿਹੜੇ ਕਿ ਤਨਖਾਹ ਦੇ ਉੱਤੇ ਨੇ ਬਾਦਲਾਂ ਦੀ, ਉਹਨਾਂ ਦਾ ਕਿਰਦਾਰ ਸਾਨੂੰ ਸਾਡਾ ਸਿਰ ਨੀਵਾਂ ਕਰਦਾ। ਇਹੋ ਜਿਹਾ ਕਿਰਦਾਰ ਜੂਨ 84 ਚ ਵੀ ਦੇਖਣ ਚ ਆਇਆ ਸੀ ਕਿ ਜਦੋਂ ਗਿਆਨੀ ਕਿਰਪਾਲ ਸਿੰਘ ਜਿਹੜਾ ਉਸ ਵੇਲੇ ਅਕਾਲ ਤਖਤ ਦਾ ਜਥੇਦਾਰ ਸੀ ਉਸ ਨੇ ਪ੍ਰਕਰਮਾਂ ਦੇ ਵਿੱਚ ਖਲੋ ਕੇ ਫੌਜੀਆਂ ਦਾ ਲਿਖਿਆ ਪ੍ਰੈਸ ਨੋਟ ਜਿਹੜਾ ਵੀ ਉਹ ਉਹਨੇ ਪੜ੍ਹਿਆ ਸੀ ਤੇ ਉਹਨਾਂ ਨੇ ਕਿਹਾ ਜੀ ਕਿ ਬਿਲਕੁਲ ਖਾਲਸਾ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਇਹ ਦੱਸਣ ਬਜਾਏ ਕਹਿਣ ਦੇ ਕਿ ਅਕਾਲ ਤਖਤ ਖੰਡਰਾਤ ਬਣਿਆ ਹੋਇਆ ਪਤਾ ਨਹੀਂ ਕਿਹੜਾ ਹੈ ਜਿਹੜਾ ਉਹ ਤੋਸ਼ਾਖਾਨਾ, ਔਰ ਬਾਅਦ ਚ ਸਾਹਮਣੇ ਆਇਆ ਵੀ ਤੋਸ਼ਾਖਾਨੇ ਦੇ ਵਿੱਚ ਵੀ ਕਿਵੇਂ ਉਹਨੂੰ ਲੁੱਟਿਆ ਗਿਆ ਔਰ ਕਿਵੇਂ ਉਹ ਕੀਮਤੀ ਚਾਨਣੀ ਜਿਹੜੀ ਸਟੱਡੀਡ ਵਿਦ ਦਾ ਜੂਲਸ ਨਿਜ਼ਾਮ ਹੈਦਰਾਬਾਦ ਨੇ ਰਣਜੀਤ ਸਿੰਘ ਨੂੰ ਭੇਟ ਕੀਤੀ ਸੀ ਔਰ ਉਹਨੇ ਅੱਗੋਂ ਦਰਬਾਰ ਸਾਹਿਬ ਭੇਜ ਦਿੱਤਾ ਸੀ, ਉਸ ਨੂੰ ਉਹ ਵੀ ਸੜ ਗਈ। ਲੇਕਿਨ ਇਹ ਝੂਠ ਜਿਹੜਾ ਹੈ ਉਸ ਦਾ ਅੱਜ ਤੱਕ ਵੀ ਇਹ ਸਾਹਮਣੇ ਆ ਕਿ ਕਿਵੇਂ ਇਹੋ ਜਿਹੀ ਕਰਤੂਤ ਉਸ ਵੇਲੇ ਦੇ ਜਥੇਦਾਰ ਨੇ ਕੀਤੀ। ਇਹੋ ਜਿਹਾ ਹੀ ਰੋਲ ਉਸ ਵੇਲੇ ਜਿਹੜਾ ਹੈਡ ਗ੍ਰੰਥੀ ਸੀ ਦਰਬਾਰ ਸਾਹਿਬ ਦਾ ਗਿਆਨੀ ਸਾਹਿਬ ਸਿੰਘ ਚਮਕ, ਉਹ ਵੀ ਗਿਆਨੀ ਜ਼ੈਲ ਸਿੰਘ ਜਦੋਂ ਆਇਆ ਜਾਂ ਇੰਦਰਾ ਗਾਂਧੀ ਆਈ ਹੈ ਅੱਗੇ ਪਿੱਛੇ ਤੇ ਇਹ ਸਾਰੇ ਕਿਉਂਕਿ ਬੂਟਾ ਸਿੰਘ ਨੇ ਦਲਾਲ ਖੜੇ ਕੀਤੇ ਹੋਏ ਸੀ ਔਰ ਉਸ ਤੋਂ ਬਾਅਦ ਵੀ ਉਹਨਾਂ ਦਾ ਰੋਲ ਜਿਹੜਾ ਹੈ ਇਸ ਲਈ ਕਿਸੇ ਦੀ ਜ਼ਬਾਨ ਤੇ ਕਦੇ ਕਿਰਪਾਲ ਸਿੰਘ ਸਾਹਿਬ ਸਿੰਘ ਨਹੀਂ ਆ, ਉਹਨਾਂ ਨੂੰ ਐਜ਼ ਏ ਟ੍ਰੇਟਰਸ ਹੀ ਦੇਖਿਆ ਜਾਂਦਾ ਹੈ। ਪਰ ਮੈਂ ਸਮਝਦਾ ਇਹਦੇ ਨਾਲ ਜਿਹੜੀ ਸਾਡੀ ਧਾਰਮਿਕ ਸ਼੍ਰੇਣੀ ਹੈ ਉਸ ਦੀ ਵੀ ਇਸ ਸਾਰੇ ਦੇ ਵਿੱਚ ਬੜੀ ਕੁਰਬਾਨੀ ਰਹੀ। ਬੇਸ਼ੱਕ 1 ਜੂਨ ਤੋਂ ਘੇਰਾਬੰਦੀ ਹੁੰਦੀ ਹੈ, ਫੌਜ ਆ ਜਾਂਦੀ ਹੈ, CRPF ਦੀ ਫਾਇਰਿੰਗ ਨਾਲ 1 ਜੂਨ ਨੂੰ ਦਰਜਨਾਂ ਸਿੱਖ ਮਾਰੇ ਜਾਂਦੇ ਜਾਂ ਜ਼ਖਮੀ ਹੁੰਦੇ ਨੇ। ਲੇਕਿਨ ਹੁਣ ਜਿਵੇਂ ਜਦੋਂ ਤੁਸੀਂ ਹਰਮੰਦਰ ਸਾਹਿਬ ਦੇ ਅੰਦਰ ਜਾਂ ਜਿੱਥੇ ਅਖੰਡ ਪਾਠ ਚੱਲ ਰਹੇ ਨੇ ਉਹਨਾਂ ਦਾ ਦੇਖੋ, ਉਹਨਾਂ ਦਾ ਇੱਕ ਬੜਾ ਲੰਮਾ ਚੌੜਾ ਜਿਹੜਾ ਉਹਨਾਂ ਦਾ ਆਪਣਾ ਇੱਕ ਨੈਟਵਰਕ ਹੈ ਜਿਸ ਦੇ ਵਿੱਚ ਗ੍ਰੰਥੀ ਨੇ, ਅਰਦਾਸੀਏ ਨੇ, ਸੇਵਾਦਾਰ ਨੇ, ਬਾਹਰ ਬਰਛੇ ਦੇ ਪਹਿਰੇ ਵਾਲੇ ਨੇ ਔਰ ਹੋਰ ਜਿਹੜੇ ਨੇ ਇੰਚਾਰਜ ਨੇ ਬਾਕੀ ਚੀਜ਼ਾਂ ਦੇ ਪਾਠੀ ਨੇ। ਲੇਕਿਨ ਐਸਾ ਚਾਰਜ ਫਿਰ ਇੰਨਾ ਖੌਫ ਹੈ ਪਰ ਇਹ ਨਹੀਂ ਹੋਇਆ ਕਿ ਵੀ ਜਿਹੜੇ ਪਾਠੀ ਨੇ ਜਾਂ ਅਰਦਾਸੀਏ ਨੇ ਜਾਂ ਕੀਰਤਨੀਏ ਨੇ ਜਾਂ ਗ੍ਰੰਥੀ ਨੇ ਉਹ ਆਪਣੀਆਂ ਡਿਊਟੀਆਂ ਛੱਡ ਕੇ ਦੌੜ ਗਏ ਹੋਣ। ਇਹ ਤਾਂ ਇਦਾਂ ਦੇ ਵੇਲੇ ਤੁਹਾਨੂੰ ਆਪਣਾ ਘਰ ਯਾਦ ਆਉਂਦਾ ਹੈ। ਸੋ ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਵੀ ਦੇ ਸਟਿਕ ਟੂ ਦਾ ਗਨ, ਹਾਂਜੀ, ਇੱਕ ਤਾਂ ਉਹ ਸੀ ਜਿਹੜੇ ਦੋਜ਼ ਹੂ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਜਿਹੜੇ ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਲੜੇ। ਪਰ ਦੂਸਰੇ ਪਾਸੇ ਜਿਹੜੀ ਧਾਰਮਿਕ ਪੁਸਤਕ ਹੁੰਦੀ ਹੈ ਉਹਨੂੰ ਕੈਨਨ ਵੀ ਕਹਿੰਦੇ ਨੇ। ਸੋ ਇਹ ਵੀ ਦੇ ਸਟਿਕ ਟੂ ਦਾ ਕੈਨਨ ਕਿ ਵੀ ਉਹ ਅਖੀਰ ਤੱਕ। ਔਰ ਉਹਦੇ 'ਚ ਭਾਈ ਅਮਰੀਕ ਸਿੰਘ ਜਿਹੜੇ ਸੂਰਮੇ ਕੀਰਤਨੀਏ ਸਨ ਔਰ ਬੜੇ ਪ੍ਰਾਚੀਨ ਰੀਤਾਂ ਦੇ ਮੁਤਾਬਕ ਕੀਰਤਨ ਕਰਦੇ ਸੀ, ਉਹ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਗੋਲੀ ਦਾ ਸ਼ਿਕਾਰ ਹੋਏ, ਮਾਰੇ ਗਏ। ਬਹੁਤ ਸਾਰੇ ਜਿਹੜੇ ਸੀ ਬਾਅਦ ਦੇ ਵਿੱਚ ਈਵਨ ਉਹਨਾਂ ਦੇ ਇੰਪਲੋਈ ਸ਼੍ਰੋਮਣੀ ਕਮੇਟੀ ਦੇ ਕੁਛ ਮਾਰੇ ਗਏ, ਕੁਛ ਜੋਧਪੁਰ ਜੇਲ੍ਹ 'ਚ ਕਿੰਨਾ ਸਮਾਂ ਰਹੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਉਹਨਾਂ ਨੂੰ ਵੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਸੁਖਾਸਨ ਉਹ 3 ਜੂਨ ਨੂੰ ਵੀ ਔਰ 4 ਜੂਨ ਜਦੋਂ ਗੋਲਾ ਵੱਜਦਾ ਫਿਰ ਸੁਖਾਸਨ ਕਰਕੇ ਸੁਰੱਖਿਅਤ ਥਾਂ ਤੇ ਰੱਖ ਕੇ, ਸੋ ਕਿਸੇ ਨੇ ਵੀ ਧਾਰਮਿਕ ਪੱਖ ਤੋਂ ਐਬੰਡਨ ਨਹੀਂ ਕੀਤਾ ਕਿ ਕੋਈ ਛੱਡ ਕੇ ਦੌੜ ਗਏ। ਹੁਣ ਇਹੋ ਜਿਹਾ ਜਿਹੜਾ ਤੁਸੀਂ ਸੀਨ ਇਮੇਜਿਨ ਕਰੋ ਹਰਿਦੁਆਰ 'ਚ ਹੋਏ ਜਾਂ ਕੁਰੂਕਸ਼ੇਤਰ 'ਚ ਹੋਏ ਜਾਂ ਬਨਾਰਸ 'ਚ ਹੋਏ, ਕਿੰਨੇ ਕੁ ਪਾਂਡੇ ਖਲੋਣਗੇ, ਉਹ ਪਹਿਲਾਂ ਦੌੜੇ ਹੋਣਗੇ। ਸੋ ਇਹ ਵੀ ਇੱਕ ਕ੍ਰੈਡਿਟ ਜਾਂਦਾ ਹੈ ਕਿ ਬੇਸ਼ੱਕ ਅਸੀਂ ਬਹੁਤ ਵਾਰ
ਇਹਨਾਂ ਨੂੰ ਜਿਹੜੀ ਧਾਰਮਿਕ ਬਿਰਤੀ ਨੇ ਕੋਈ ਕਈ ਵਾਰੀ ਛੁਟਿਆਉਣ ਦੀ ਕੋਸ਼ਿਸ਼ ਵੀ ਕਰਦੇ ਆ। ਉਹ ਕਿਰਪਾਲ ਸਿੰਘ ਸਾਹਿਬ ਸਿੰਘ ਵਰਗੇ ਵੀ ਨੇ, ਪਰ ਸਧਾਰਨ ਜਿਹੜੇ ਨੇ, ਔਰ ਅੱਜ ਵੀ ਜਦੋਂ ਅਸੀਂ ਹੁਣ ਜ਼ਿਕਰ ਕੀਤਾ ਹੈ ਕਿ ਕਿਵੇਂ ਭਾਈ ਬਲਬੀਰ ਸਿੰਘ, ਜਿਨ੍ਹਾਂ ਨੂੰ ਫਰਾਂਸ ਕਿਹਾ ਲਿਖਿਆ ਹੋਇਆ ਵੈਸੇ ਮੀਡੀਆ ਨੇ, ਪਰ ਮੈਂ ਬਾਅਦ ਚ ਪਤਾ ਕੀਤਾ ਉਹ ਫਰਾਂਸ ਨਹੀਂ ਹੈ, ਫਰਾਸ ਹੈ। ਫਰਾਸ ਜਿਹੜਾ ਹੈ ਉਹ ਇੰਚਾਰਜ ਹੁੰਦੇ ਨੇ ਜਿਨ੍ਹਾਂ ਦੇ ਕੋਲ ਜੇ ਸੋਨਾ ਜਾਂ ਦੂਜਾ ਜਿਹੜਾ ਰੱਖਿਆ ਉਹਦੀ ਚਾਬੀ ਹੁੰਦੀ ਹੈ। ਸੋ ਉਹ ਕੋਈ ਫਰਾਂਸ ਤੋਂ ਨਹੀਂ ਆਏ ਹੋਏ। ਸੋ ਉਹਨਾਂ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਦੇਣ ਤੋਂ ਨਾ ਕਰ ਦਿੱਤੀ, ਉਸ ਤੋਂ ਪਹਿਲਾਂ ਗ੍ਰੰਥੀ ਸਿੰਘ ਉਹਨਾਂ ਨੇ ਅਡਵਾਨੀ ਨੂੰ ਨਹੀਂ ਸੀ ਦਿੱਤਾ ਸਰੋਪਾ। ਔਰ ਇਹੀ ਨਹੀਂ, ਅੱਜ ਇੱਕ ਹੋਰ ਗ੍ਰੰਥੀ ਦਾ ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ ਹੈ ਕਿ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਨੇ, ਉਹ ਜਦੋਂ 6 ਜੂਨ ਨੂੰ ਅੰਦਰ ਮੱਥਾ ਟੇਕਣ ਗਏ ਤਾਂ ਇੱਕ ਜਿਹੜਾ ਉੱਥੇ ਗ੍ਰੰਥੀ ਸੀ ਉਸਨੇ ਜਿਹੜੇ ਹਾਰ ਫੁੱਲਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਸੇ ਭੇਟ ਹੁੰਦੇ ਨੇ ਉਹਨਾਂ ਚੋਂ ਤੋੜ ਕੇ ਜਿਹੜਾ ਇੱਕ ਹਾਰ ਉਹਨਾਂ ਨੂੰ ਦਿੱਤਾ, ਲਾਈਕ ਰੈਕਗਨਾਈਜ਼ ਕਰਨਾ ਸੀ ਕਿ ਤੁਸੀਂ ਜਥਾ, ਉਹਨੂੰ ਵੀ ਟ੍ਰਾਂਸਫਰ ਕਰਤੀ, ਪਤਾ ਨਹੀਂ ਉਹਨੂੰ ਭੇਜਿਆ ਅਲੀਗੜ੍ਹ ਭੇਜ ਦਿੱਤਾ ਕਿਸੇ ਮਿਸ਼ਨ 'ਚ। ਲੇਕਿਨ ਮੈਂ ਸਮਝਦਾ ਵੀ ਸਾਨੂੰ ਇਹਨਾਂ ਨੂੰ ਜਿਹੜੇ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਟੱਬਰਦਾਰ ਨੇ ਸਾਰੇ, ਉਹਨਾਂ ਨੂੰ ਪਤਾ ਹੈ ਵੀ ਕੱਲ ਨੂੰ ਨੌਕਰੀ ਅੱਜ ਟ੍ਰਾਂਸਫਰ ਹੋਈ, ਕੱਲ ਨੂੰ ਚਾਰਜ ਸ਼ੀਟ ਕਰਨਗੇ, ਕੋਈ ਹੋਰ ਇਲਜ਼ਾਮ ਲਾ ਕੇ ਕੱਢ ਦੇਣਗੇ। ਪਰ ਇਹ ਜਿਹੜੀ ਸਿੱਖੀ ਗੈਰਤ ਦੀ ਗੱਲ ਹੈ ਇਹ ਬੜੀ ਇੰਪੋਰਟੈਂਟ ਹੈ। ਔਰ ਮੈਂ ਸਮਝਦਾ ਦੂਸਰਾ ਪਾਰਟ ਜਿਹਦਾ ਅਸੀਂ ਵੇਰਵੇ ਨਾਲ ਕਦੇ ਵੀ ਬਹੁਤਾ ਜ਼ਿਕਰ ਨਹੀਂ ਕੀਤਾ ਇਹਨਾਂ ਦਿਨਾਂ ਦੇ ਵਿੱਚ, ਧਰਮੀ ਫੌਜੀ। ਔਰ ਹਜ਼ਾਰਾਂ ਦੀ ਗਿਣਤੀ 'ਚ ਇੱਕ ਅੰਦਾਜ਼ੇ ਮੁਤਾਬਕ 4000 ਤੋਂ 8000 ਤੱਕ ਧਰਮੀ ਫੌਜੀ, ਸਭ ਤੋਂ ਜ਼ਿਆਦਾ ਰਾਮਗੜ੍ਹ ਬਿਹਾਰ ਚੋਂ ਨਿਕਲੇ। ਔਰ ਕੋਈ ਵੀ ਅਸਾਮ ਤੋਂ ਲੈ ਕੇ ਪੁੰਛ, ਜੰਮੂ, ਗੰਗਾਨਗਰ, ਪੂਨਾ, ਕੋਈ ਐਸੀ ਛੋਣੀ ਨਹੀਂ ਹੈ ਜਿੱਥੋਂ ਕੋਈ 10, 15, 20 ਆਪਣੇ ਤੌਰ ਤੇ ਨਹੀਂ ਨਾ ਨਿਕਲੇ ਹੋਣ। ਔਰ ਉਹਨਾਂ ਦੇ ਸਾਹਮਣੇ ਸੀ ਕਿ ਭਾਈ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ। ਰਾਮਗੜ੍ਹ ਚੋਂ 2,500 3 ਹਜ਼ਾਰ ਦੇ ਕਰੀਬ ਮੇਰਾ ਖਿਆਲ ਹੈ ਨਿਕਲੇ। ਔਰ ਉਹਨਾਂ ਦੇ ਵਿੱਚ ਕਈਆਂ ਦੀ ਰਿਟਾਇਰਮੈਂਟ ਨੂੰ ਸਾਲ 2 ਸਾਲ ਰਹਿੰਦਾ ਸੀ, ਕੁਝ ਮਾਰੇ ਗਏ ਰਸਤੇ 'ਚ ਉਹਨਾਂ ਨੇ, ਕਿਉਂਕਿ 에ਅਰ ਸਰਵੇਲੈਂਸ ਸੀ। ਔਰ ਉਹਨਾਂ ਨੇ ਰਾਹ 'ਚ ਉਹਨਾਂ ਦੇ ਕੋਲ ਪੂਰੇ ਹਥਿਆਰ ਲੈ ਕੇ ਨਿਕਲੇ, ਲੇਕਿਨ ਉਹਨਾਂ ਨੇ ਰਾਹ 'ਚ ਕਿਸੇ ਦਾ ਨੁਕਸਾਨ ਨਹੀਂ ਕੀਤਾ, ਕਿਸੇ ਤੇ ਹਮਲਾ ਨਹੀਂ ਕੀਤਾ, ਕਿਸੇ ਬੇਗੁਨਾਹ ਨੂੰ ਨਹੀਂ ਮਾਰਿਆ। ਹਾਲਾਂ ਸ਼ਾਇਦ ਉਹਨਾਂ ਨੂੰ ਵੀ ਨਾ ਪਤਾ ਹੋਵੇ ਵੀ ਤੁਹਾਨੂੰ ਦਰਬਾਰ ਸਾਹਿਬ ਕਿਨੇ ਪਹੁੰਚਣ ਦੇਣਾ। ਉਹ ਸੋਚਦੇ ਸੀ ਵੀ ਅਸੀਂ ਦਰਬਾਰ ਸਾਹਿਬ ਪਹੁੰਚ ਕੇ ਲੜਾਂਗੇ ਫੌਜ ਦੇ ਨਾਲ ਔਰ ਲਿਬਰੇਟ ਕਰਾਵਾਂਗੇ। ਬਹੁਤ ਸਾਰੇ ਜਿਹੜੇ ਨੇ ਉਹ ਬਾਅਦ ਦੇ ਵਿੱਚ ਗ੍ਰਿਫਤਾਰ ਹੋਏ, ਉਹਨਾਂ ਨੂੰ ਕੋਰਟ ਮਾਰਸ਼ਲ ਹੋਏ, ਨੌਕਰੀਆਂ ਗਈਆਂ। ਕਈਆਂ ਨੇ ਜਿਹੜਾ ਉਹ ਬੜਾ ਅੱਜ ਵੀ ਜਿਨ੍ਹਾਂ ਦੇ ਹੁਣ ਸਾਰੇ ਪਰਿਵਾਰਾਂ ਵਾਲੇ ਸੀ, ਕੋਈ ਰਿਕਸ਼ਾ ਚਲਾ ਕੇ, ਕੋਈ ਆਟੋ ਚਲਾ ਕੇ, ਕੋਈ ਹੋਰ, ਉਹਨਾਂ ਦੀ ਵੀ ਜਿਹੜੀ ਹੈ ਕੋਈ ਸ਼੍ਰੋਮਣੀ ਕਮੇਟੀ ਨੇ ਥੋੜਾ ਬਹੁਤ 1-2 ਵਾਰ ਮਾੜਾ ਮੋਟਾ ਦੇ ਕੇ ਤੇ ਉਹਨਾਂ ਦਾ ਵੀ ਜਿਹੜਾ ਉਹਨਾਂ ਨੂੰ ਵੀ ਅਣਗੌਲਿਆਂ ਕੀਤਾ। ਔਰ ਕੌਮ ਦੇ ਵੱਡੇ, ਕਿਉਂਕਿ ਦੇਖੋ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਔਰ ਕੈਰੀਅਰ ਨੂੰ ਦਾਅ ਤੇ ਲਾਉਂਦੇ, ਉਹ ਮੰਗਤੇ ਨਹੀਂ ਹੁੰਦੇ ਜੀ। ਉਹਨਾਂ ਦੇ ਅੰਦਰ ਸਵੈਮਾਨ ਹੁਣ ਤਾਂ ਜੇ 90,000 ਸਿੱਖ ਫੌਜ 'ਚ ਸੀ, ਬਾਕੀਆਂ ਨੇ ਨਾ ਛੱਡਿਆ। ਸੋ ਮਤਲਬ ਇਹ ਹੈ ਵੀ ਇਹ ਜਿਹੜੇ ਸੀ ਇੱਕ ਅਣਖ ਵਾਲੇ ਲੋਕ ਸੀ, ਤੇ ਜਿਹੜਾ ਅਣਖ ਵਾਲਾ ਗੁਰੂ ਦੇ ਘਰ ਤੇ ਹਮਲੇ ਦੇ ਜਵਾਬ 'ਚ ਆਪਣਾ ਸਭ ਕੁਝ ਛੱਡਣ ਨੂੰ ਤਿਆਰ ਹੈ, ਉਹ ਬੈਗਿੰਗ ਬਾਲ ਦੇ ਨਾਲ ਨਹੀਂ ਜਾਏਗਾ, ਮੰਗਣ ਨਹੀਂ ਜਾਏਗਾ। ਸੋ ਇਸ ਲਈ ਉਹਨਾਂ ਵਿਚਾਰਿਆਂ ਨੇ ਆ ਕੇ ਵੀ ਕਿਰਤ ਕਰਕੇ ਜਿਹੜੀ ਹੈ ਆਪਣਾ ਪਰਿਵਾਰ ਪਾਲਣਾ ਜ਼ਿਆਦਾ ਬਿਹਤਰ ਸਮਝਿਆ, ਨਾ ਕਿ ਅਖਬਾਰਾਂ 'ਚੋਂ ਜਾਂ ਉੱਥੇ ਕੁਝ ਇਸ ਕਿਸਮ ਦੇ ਵੀ ਪਰਿਵਾਰ ਨੇ। ਉਹ ਕਈਆਂ ਨਾਲ ਮੈਨੂੰ ਵੀ ਡੀਲ ਕਰਨਾ ਪਿਆ, ਪਤਾ ਨਹੀਂ ਕਿੱਥੋਂ ਨੰਬਰ ਲੈ ਲੈਂਦੇ ਨੇ ਉਹ, ਔਰ ਉਹ ਕਰੀ ਜਾਣਗੇ। ਉਹ ਸਭ ਪਾਸੇ ਚੁੰਡ ਰਹੇ ਹੁੰਦੇ ਨੇ, ਕਿਉਂਕਿ ਉਹਨੂੰ ਕਹਿਣਗੇ ਜੀ ਕਿਸੇ ਨੇ ਮਤ ਨਹੀਂ ਕੀਤੀ, ਕੋਈ ਨਹੀਂ ਹੈ ਜੀ, ਹੁਣ ਅਸੀਂ ਵਿਆਹ ਧਰਿਆ ਹੁਣੇ ਤੇ ਤੁਹਾਨੂੰ 2 ਹਫ਼ਤੇ ਬਾਅਦ ਕੋਈ ਹੋਰ ਪੰਥ ਪ੍ਰੇਮੀ ਵੀਰ ਮਿਲਦਾ, ਉਹ ਕਹਿੰਦਾ ਜੀ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਕਾਲ ਆਈ ਸੀ ਉਹਨਾਂ ਦੀ, ਅਸੀਂ 2 ਸਾਲ ਤੋਂ ਮਦਦ ਕਰ ਰਹੇ ਹਾਂ। ਜੋ ਤੁਸੀਂ 3-4 ਕਨੈਕਸ਼ਨਸ ਦੇਖਦੇ ਹੋ ਤੁਹਾਨੂੰ ਲੱਗਦਾ ਵੀ ਅੱਛਾ ਇਹ ਵੀ ਜਾਲਸਾਜ਼ੀ ਇਸ ਕਿਸਮ ਦੀ ਹੈ। ਪਰ ਧਰਮੀ ਫੌਜੀਆਂ ਦੇ ਮਾਮਲੇ 'ਚ ਮੈਂ ਸਮਝਦਾ ਵੀ ਸਾਡਾ ਸਿਜਦਾ ਉਹਨਾਂ ਦੀ ਕੁਰਬਾਨੀ ਨੂੰ, ਕਿ ਜਿਨ੍ਹਾਂ ਨੇ ਬਿਨਾਂ ਕਿਸੇ ਇਸ ਦੇ ਭਾਵ ਦੇ ਕਿ ਉਹਨਾਂ ਨਾਲ ਕੀ ਵਾਪਰੇਗਾ, ਉਹਨਾਂ ਦੇ ਵਿੱਚ ਜਿਵੇਂ ਮੈਂ ਕਿਹਾ ਕਈ ਬਿਲਕੁਲ ਕਈਆਂ ਦੀਆਂ ਪੈਨਸ਼ਨਾਂ ਗਈਆਂ, ਕਈ ਅਜੇ ਵੀ ਜਿਨ੍ਹਾਂ ਦੇ ਉੱਤੇ ਬ੍ਰਿਗੇਡੀਅਰ ਪੁਰੀ ਕੇ ਕੌਣ ਉਹਨੂੰ ਮਾਰਨ ਦੇ ਇਲਜ਼ਾਮ ਸੀ ਅਜੇ ਵੀ ਸਜ਼ਾ ਭੁਗਤ ਰਹੇ ਨੇ। ਸੋ ਉਹਨਾਂ ਨੂੰ ਅਸੀਂ ਆਪਣੀ ਜਿਹੜੀ ਹੈ ਉਹ ਸਿਜਦਾ ਕਰਦੇ। ਔਰ ਦੂਸਰਾ ਜਿਹੜਾ ਪਾਰਟ ਹੈ ਮੈਂ ਸਮਝਦਾ ਕਿ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ, ਕਿਉਂਕਿ ਅੱਜ 7 ਜੂਨ ਦਾ ਦਿਨ ਹੈ। ਹਾਲਾਂ ਫੌਜ ਨੇ ਕਲੇਮ ਕੀਤਾ ਕਿ ਜੀ 5 ਤੇ 6 ਜੂਨ ਦੀ ਰਾਤ ਨੂੰ ਇੱਕ ਗੋਲਾ ਜਿਹੜਾ ਹੈ ਉਹ ਉਹਨਾਂ ਨੇ ਜੁਝਾਰੂਆਂ ਦਾ ਉਹਦੇ 'ਚ ਲੱਗਾ ਔਰ ਉਹਨੂੰ ਅੱਗ ਲੱਗ ਗਈ। ਪਰ ਇਸ ਗੱਲ ਦਾ ਹੁਣ ਐਂਪਲ ਐਵੀਡੈਂਸ ਹੈ 4 ਚੁਫੇਰੇ ਕਿ ਕਿਵੇਂ ਇਸ ਨੂੰ 7 ਜੂਨ ਨੂੰ ਜਿਹੜਾ ਉਹਨਾਂ ਨੇ ਉੱਥੋਂ ਕਿੰਨੇ 150 ਜਾਂ 200 ਟਰੱਕਾਂ ਦੇ ਵਿੱਚ, ਜਿਸ ਦੀ ਗਵਾਹੀ ਦਵਿੰਦਰ ਸਿੰਘ ਦੁੱਗਲ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸੀ ਉਹਨਾਂ ਨੇ ਵੀ ਦਿੱਤੀ, ਕਿਤਾਬਾਂ ਨੂੰ ਟਰੰਕਾਂ 'ਚ ਭਰ ਕੇ ਔਰ ਦੂਸਰਾ ਜਿਹੜਾ ਹੈ ਉਹ ਫੌਜੀ ਟਰੱਕ ਦੇ ਵਿੱਚ ਭੇਜ ਦਿੱਤਾ ਗਿਆ
ਕਿਤਾਬਾਂ ਔਰ ਹੋਰ ਬਹੁਤ ਸਾਰਾ ਜਿਹੜਾ ਕੀਮਤੀ ਐਸਾ ਸਟਫ ਸੀ, ਕੁਛ ਨੂੰ ਜਿਹੜਾ ਉਹ ਸਾੜਿਆ ਗਿਆ ਔਰ ਉਹ ਸਵਾਹ ਬਣੀ ਨੂੰ ਦਵਿੰਦਰ ਸਿੰਘ ਦੁੱਗਲ ਨੂੰ ਕਹਿਣ ਲੱਗਿਆ ਜੀ ਤੂੰ ਇਹ ਕਹਿ ਕਿ ਵੀ ਮੈਂ ਇਹ ਰਿਸੀਵ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸੰਗ। ਉਹਨੇ ਕਿਹਾ ਜੀ ਮੈਂ ਇਹ ਤਾਂ ਲਿਖ ਸਕਦਾ ਤੇ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਸਵਾਹ ਰਿਸੀਵ ਕੀਤੀ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਬਲੇਮ ਕੀਤਾ ਜਾਂਦਾ ਹੈ ਜੀ ਪਹਿਲੀ ਲਾਇਬ੍ਰੇਰੀ ਅਲੈਗਜ਼ੈਂਡਰੀਆ ਵੱਡੀ ਕਿਵੇਂ ਕਿਨੇ ਸਾੜੀ, ਜਾਂ ਨਲੰਦਾ ਦਾ ਜਿਹੜਾ ਹੈਰੀਟੇਜ ਸੀ ਕਿਤਾਬਾਂ ਦਾ ਉਹਨੂੰ ਸਾੜਨ ਦਾ ਇਲਜ਼ਾਮ ਜਿਹੜਾ ਉਹ ਹਮਲਾਵਰਾਂ ਤੇ ਲਾਇਆ ਜਾਂਦਾ ਹੈ। ਪਰ 20ਵੀਂ ਸਦੀ ਦੇ ਵਿੱਚ ਇੱਕ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਣ ਵਾਲੇ ਮੁਲਕ ਦੀ ਫੌਜ ਨੇ ਆਪਣੇ ਜਿਹੜਾ ਉਹਨਾਂ ਸ਼ਹਿਰੀਆਂ ਦਾ ਜਿਹੜਾ ਧਰਮ, ਉਹਨਾਂ ਦਾ ਮੁਕੱਦਸ ਥਾਂ, ਨਾ ਸਿਰਫ ਉਸ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਬਲਕਿ ਉਹਨਾਂ ਦਾ ਉਹ ਇਤਿਹਾਸਕ ਖਜ਼ਾਨਾ ਜਿਹੜਾ 18ਵੀਂ ਸਦੀ ਦੇ ਘੱਲੂਕਾਰਿਆਂ ਚੋਂ ਬਚ ਗਿਆ, 19ਵੀਂ 20ਵੀਂ ਸਦੀ ਦੇ ਹੋਰ ਦੌਰੇ ਚੋਂ ਬਚਿਆ, ਉਹਨੂੰ ਲੁੱਟ ਲਿਆ, ਉਸ ਨੂੰ ਸਾੜ ਦਿੱਤਾ। ਔਰ ਇਹਦੇ ਬਾਵਜੂਦ ਕਿ 32 ਸਾਲ ਬੀਤ ਗਏ ਨੇ, ਰਿਪੀਟਡਲੀ ਇਹ ਅਕਾਲੀ ਜਿਹੜੇ ਜਦੋਂ ਕੋਈ ਘਟਨਾ ਵਾਪਰਦੀ ਹੈ ਫਿਰ ਇੱਕਦਮ ਇੱਕ ਦੋ ਬਿਆਨ ਦੇਣਗੇ ਜੀ ਅਸੀਂ ਪੀਲੀਭੀਤ ਵਾਲਿਆਂ ਦੀ ਕਾਨੂੰਨੀ ਕਾਰਵਾਈ ਕਰਾਂਗੇ, ਅਸੀਂ ਇਹ ਪਰ ਇਹ ਸੈਂਟਰ ਦੀ ਸਰਕਾਰ 'ਚ ਵੀ ਰਹੇ, ਇਹਨਾਂ ਕੋਲ ਇੰਪੋਰਟੈਂਟ ਵਜ਼ੀਰੀਆਂ ਵੀ ਰਹੀਆਂ। ਅੱਜ ਵੀ ਇਹ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਫੁੱਲ ਫਲੈਜਡ ਕੈਬਨਿਟ ਮਿਨਿਸਟਰ ਹੈ, ਪਰ ਕਦੇ ਇਹਨਾਂ ਨੇ ਵੀ ਕੋਈ ਐਸਾ ਐਫਰਟ ਨਹੀਂ ਕੀਤਾ ਕਿ ਸਾਡਾ ਇਤਿਹਾਸਕ ਖਜ਼ਾਨਾ ਸਾਨੂੰ ਵਾਪਸ ਮੋੜਿਆ ਜਾਏ। ਇੱਕ ਪਾਸੇ ਇਸ ਕਿਸਮ ਦੀਆਂ ਕਰਤੂਤਾਂ ਕਰਨ ਵਾਲੀ ਫੌਜ ਜਿਸ ਨੇ ਛੋਟੇ ਛੋਟੇ ਬੱਚਿਆਂ ਨੂੰ, ਮਾਤਾਵਾਂ ਨੂੰ, ਔਰ ਕੁਝ ਐਸੇ ਵੀ ਐਕਟ ਦਰਬਾਰ ਸਾਹਿਬ ਦੇ ਅੰਦਰ ਹੋਏ, ਸਿੱਖਾਂ 'ਚ ਇੱਕ ਆਪਣਾ ਪ੍ਰਾਈਡ ਹੈ, ਅਸੀਂ ਖਾਸ ਤੌਰ ਤੇ ਜਦੋਂ ਬੀਬੀਆਂ ਨਾਲ ਕੀ ਸਲੂਕ ਹੁੰਦਾ ਤੇ ਇਸ ਬਾਰੇ ਖੁੱਲ ਕੇ ਗੱਲ ਕਰਨੀ ਵੀ ਆਪਣੀ ਸ਼ਰਮਿੰਦਗੀ ਸਮਝਦੇ ਹਾਂ। ਔਰ ਇਹ ਗੱਲ ਸਿਰਫ ਦਰਬਾਰ ਸਾਹਿਬ ਦੇ ਅੰਦਰ ਹੀ ਨਹੀਂ, ਜੇ ਉਸ ਤੋਂ ਬਾਅਦ ਦੇ 10, 12, 15 ਸਾਲ 'ਚ ਦੇਖੀਏ ਕਿ ਕਿਵੇਂ ਹਜ਼ਾਰਾਂ ਸਿੱਖ ਬੀਬੀਆਂ ਪੰਜਾਬ ਦੇ ਥਾਣਿਆਂ, ਹਵਾਲਾਤਾਂ 'ਚ ਜਾਂ ਫੌਜੀਆਂ ਦੀ ਕਸਟਡੀ ਦੇ ਵਿੱਚ ਬੇਪੱਤ ਹੋਈਆਂ। ਤੇ ਫਿਰ ਇਹ ਇੱਕ ਖੂਨ ਦੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਜਦੋਂ ਔਰਤਾਂ ਨਾਲ ਹੋਈ ਬਦਸਲੂਕੀ ਦਾ ਜ਼ਿਕਰ ਬਾਬਰ ਦੀ ਫੌਜ ਵੱਲੋਂ ਕੀਤਾ ਸੀ ਤੇ ਉਹਦੇ 'ਚ ਉਹਨਾਂ ਨੇ ਬੜੇ ਡਿਸਕ੍ਰਿਪਟਿਵ ਅੰਦਾਜ਼ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਜਿਨ੍ਹਾਂ ਦੇ ਸਿਰਾਂ ਤੇ ਪੱਟੀਆਂ ਸਨ ਖੂਬਸੂਰਤ, ਉਹਨਾਂ ਨੇ ਵਾੜਾਂ ਨੂੰ ਸ਼ਿੰਗਾਰਿਆ ਹੋਇਆ ਸੀ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਏ ਗਲ ਵਿੱਚ ਆਵੇ ਧੂੜ, ਕਿ ਭਾਈ ਉਹਨਾਂ ਨੂੰ ਮੁੰਨਿਆ ਹੋਇਆ ਸਿਰਾਂ ਨੂੰ ਔਰ ਉਹਨਾਂ ਦੇ ਕੱਪੜੇ ਪਾਟੇ ਹੋਏ ਨੇ, ਕਿੱਥੇ ਉਹ ਜਰੀ ਔਰ ਦੂਸਰਾ ਪਹਿਨਣ ਵਾਲੀਆਂ ਗਰੀ ਛੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਤੇ ਅੱਜ ਬਹਿਣ ਨਾ ਮਿਲੇ ਹਦੂਰ, ਆਦੇਸ਼ ਬਾਬਾ ਆਦੇਸ਼ ਉਹਨਾਂ ਦਾ ਸ਼ਬਦ ਹੈ। ਸੋ ਇਸ ਨੂੰ ਫਿਰ ਗੁਰੂ ਸਾਹਿਬ ਨੇ ਕਨਕਲੂਡ ਕੀਤਾ ਸੀ ਕਿ ਭਾਈ ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ, ਕਿ ਇਹ ਖੂਨ ਦੇ ਗੀਤ ਔਰ ਉਸ ਦੇ ਉੱਤੇ ਕੇਸਰ ਵੀ ਲਹੂ ਦਾ ਇਹ ਉਸ 'ਚ ਵਾਪਰਿਆ। ਸੋ ਜੋ ਕੁਝ ਸਾਡੇ ਨਾਲ ਉਸ ਸਮੇਂ ਦੌਰਾਨ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਵਾਪਰਿਆ, ਉਸ ਦੇ ਲਈ ਤਾਂ ਇਹੀ ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਪਰ ਜਿਹੜੇ ਇਹੋ ਜਿਹੇ ਵਾਰ ਕ੍ਰਾਈਮ ਕਰਨ ਵਾਲੀ ਫੌਜ ਜਾਂ ਬਾਅਦ ਦੇ ਵਿੱਚ ਪੁਲਿਸ ਰਹੀ, ਉਹਨਾਂ ਨੂੰ ਨਵਾਜਿਆ ਗਿਆ, ਉਹਨਾਂ ਨੂੰ ਮੈਡਲ ਦਿੱਤੇ ਗਏ। ਆਮ ਜਿਹੜੇ ਕਿਲਰ ਸਪਾਈ ਪੁਲਿਸ 'ਚ ਭਰਤੀ ਹੋਏ ਉਹ ਜਾ ਕੇ SSP ਲੈਵਲ ਦੇ ਉੱਤੇ ਪਹੁੰਚ ਗਏ। ਔਰ ਕੱਲਾ ਇਹੀ ਨਹੀਂ ਫੌਜ ਨੂੰ, ਔਰ ਜਿੱਥੇ ਅਸੀਂ ਬਾਕੀਆਂ ਦੇ ਰੋਲ ਦੀ ਗੱਲ ਕੀਤੀ ਹੈ, ਅਕਾਲੀਆਂ ਨੇ ਕਿਵੇਂ 1.5 ਦਰਜਨ ਤੋਂ ਜ਼ਿਆਦਾ ਖੁਫੀਆ ਮੀਟਿੰਗਾਂ ਪਹਿਲਾਂ ਕੀਤੀਆਂ ਔਰ ਉਹ ਭਾਗੀਦਾਰ ਸਨ ਜੀ ਇਹ ਸਾਰੇ ਦੇ, ਉੱਥੇ ਉਸ ਵੇਲੇ ਦੇ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਨੇ ਕੀ ਰੋਲ ਅਦਾ ਕੀਤਾ। ਹਾਲਾਂ ਜਿਸ ਕਿਰਪਾਲ ਸਿੰਘ ਸਾਹਿਬ ਸਿੰਘ ਦਾ ਅਸੀਂ ਜ਼ਿਕਰ ਕੀਤਾ, ਉਹਨਾਂ ਨੇ ਵਿਚੋਲਿਆਂ ਰਾਹੀਂ ਤਰਲੋਚਨ ਸਿੰਘ ਜਿਹੜਾ ਕਦੇ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਹੈ, ਹੁਣ ਵੀ ਬੜੇ ਉਹਦੇ ਲੇਖ ਜਿਹੜੇ ਨੇ ਉਹਨੂੰ ਕੋਟ ਕਰਨਗੇ, ਉਹ ਸਭ ਤੋਂ ਵੱਡਾ ਦਲਾਲ। ਔਰ ਮੈਂ ਹੁਣ ਇਹ ਤੁਹਾਨੂੰ ਕਹਿ ਨਹੀਂ ਸਕਦਾ ਵੀ ਉਹਦਾ ਰੋਲ ਕੀ ਰਿਹਾ ਜ਼ੈਲ ਸਿੰਘ ਦੇ ਨਾਲ। ਜਦੋਂ ਉਹ ਚੀਫ ਮਿਨਿਸਟਰ ਰਿਹਾ ਉਦੋਂ ਵੀ ਇਹ ਤਰਲੋਚਨ ਸਿੰਘ ਦਾ ਰੋਲ ਸੀ, ਪ੍ਰੈਜ਼ੀਡੈਂਟ ਰਿਹਾ ਉਹ ਵੀ ਰੋਲ ਸੀ, ਕਿਉਂਕਿ ਗਿਆਨੀ ਜ਼ੈਲ ਸਿੰਘ ਬਦ ਇਖਲਾਕ ਆਦਮੀ ਸੀ। ਇਹਦੇ ਬਾਰੇ ਕੋਈ ਕਿਸੇ ਨੂੰ ਦੋ ਰਾਵਾਂ ਨਹੀਂ ਨੇ ਕਿ ਉਸ ਦਾ ਕਿਸ ਕਿਸਮ ਦਾ ਜਿਹੜਾ ਉਹ ਕਿਰਦਾਰ ਰਿਹਾ। ਸੋ ਉਹ ਇਸ ਕਿਸਮ ਦੀ ਦਲਾਲੀ ਦੇ ਲਈ ਜਾਣਿਆ ਜਾਂਦਾ ਸੀ। ਔਰ ਇਹੀ ਦਲਾਲੀ ਉਹਨੇ ਫਿਰ ਜਿਹੜੀ ਹੈ ਜਦੋਂ ਜ਼ੈਲ ਸਿੰਘ ਨੂੰ ਪਹਿਲਾ ਇਕੱਠ ਗੁਰਦੁਆਰਾ ਸ਼ਹੀਦਾਂ 'ਚ ਹੋਇਆ ਔਰ ਉਸ ਦੇ ਵਿੱਚ ਜ਼ੈਲ ਸਿੰਘ ਬੂਟਾ ਸਿੰਘ ਨੂੰ ਤਨਖਾਹੀਆ ਐਲਾਨਿਆ ਗਿਆ ਸੀ, ਤੇ ਤਰਲੋਚਨ ਸਿੰਘ ਨੇ ਫਿਰ ਇਹ ਕਿਰਪਾਲ ਸਿੰਘ, ਸਾਹਿਬ ਸਿੰਘ, ਇਹਨਾਂ ਨੂੰ ਜਿਹੜਾ ਉਹ ਖਰੀਦਿਆ ਔਰ ਇਹਨਾਂ ਨੇ ਫਿਰ ਬੜੇ ਢੰਗ ਜੇ ਨਾਲ ਜ਼ੈਲ ਸਿੰਘ ਆਇਆ ਵੀ ਮੱਥਾ ਟੇਕ ਇੱਧਰ ਉੱਧਰ, ਉਹਨੇ ਕਿਹਾ ਜੀ ਮੇਰਾ ਕੋਈ ਰੋਲ ਨਹੀਂ, ਮੈਂ ਕੋਈ ਦਸਖਤ ਨਹੀਂ ਕੀਤੇ,
ਮੈਂ ਕੋਈ ਫਲਾਣਾ ਨਹੀਂ ਹੋਇਆ। ਲੇਕਿਨ ਇਹਦੇ ਬਾਵਜੂਦ ਕਿ ਉਹਨਾਂ ਨੇ ਤਨਖਾਹੀ ਅਟੈਕ ਤੋਂ ਪਾਸੇ ਕਰ ਦਿੱਤਾ ਹੈ, ਲੇਕਿਨ ਜ਼ੈਲ ਸਿੰਘ ਨੇ ਫਿਰ ਜਦੋਂ ਨੇਸ਼ਨ ਨੂੰ ਐਡਰੈਸ ਕੀਤਾ ਜੂਨ ਦੇ ਦੂਸਰੇ ਹਫ਼ਤੇ ਤੋਂ ਉਹਨੇ ਧੜੱਲੇ ਨਾਲ ਜਿਹੜਾ ਉਹ ਫੌਜੀ ਹਮਲੇ ਦੀ ਹਮਾਇਤ ਕੀਤੀ। ਰਾਦਰ ਉਹਨੇ ਇਹ ਕਿਹਾ ਕਿ ਜੀ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਗਏ ਕਿਵੇਂ। ਔਰ ਜਿਹੜਾ ਉਸ ਵੇਲੇ ਦਾ ਗਵਰਨਰ ਸੀ ਪੰਜਾਬ ਦਾ, ਉਹਨੇ ਸਗੋਂ ਸ਼ਰਮ ਖਾ ਕੇ ਅਸਤੀਫਾ ਦੇ ਦਿੱਤਾ। ਸੋ ਜਿਹੜੇ ਲੋਕ ਇਹ ਸਮਝਦੇ ਸੀ ਜੀ ਗਿਆਨੀ ਜ਼ੈਲ ਸਿੰਘ ਬੜਾ ਹਰਟ ਹੈ, ਬੜਾ ਦੁਖੀ ਹੈ, ਉਹ ਤਾਂ ਖੁਦ ਗਿਆਨੀ ਰਿਹਾ ਫਲਾਣਾ, ਜਦੋਂ ਉਹਨਾਂ ਨੇ ਉਹ ਸਪੀਚ ਜਿਹਦੇ 'ਚ ਉਹਨੇ ਡਿਫੈਂਡ ਕੀਤਾ ਤੇ ਫਿਰ ਸਾਹਮਣੇ ਆ ਗਿਆ ਕਿ ਇਹ ਸਭ ਚੋਰ ਤੇ ਕੁੱਤੀ ਜਿਹੜੀ ਰਲਣ ਵਾਲੀ ਐਕਸਪ੍ਰੈਸ਼ਨ ਹੈ। ਇਸ ਮਾਮਲੇ ਦੇ ਵਿੱਚ ਤਾਂ ਜਿਸ ਕਿਸਮ ਦਾ ਨਾ ਸਿਰਫ ਇਸੇ ਹੀ ਜ਼ੈਲ ਸਿੰਘ ਨੇ ਮੁੜ ਕੇ ਜਦੋਂ ਇੰਦਰਾ ਗਾਂਧੀ ਨੂੰ ਸੋਧਿਆ ਗਿਆ ਔਰ ਇਹਨੇ ਜਿਹੜੇ ਡੈਮੋਕ੍ਰੇਸੀ ਦੇ ਨੋਰਮ ਪਾਸੇ ਰੱਖ ਕੇ ਉਹਦੇ ਮੁੰਡੇ ਰਾਜੀਵ ਗਾਂਧੀ ਨੂੰ ਜਿਹੜਾ ਉਹ ਪ੍ਰਾਈਮ ਮਿਨਿਸਟਰ ਦੀ ਸਹੁੰ ਚੁਕਾਈ। ਹਾਲਾਂਕਿ ਜੇ ਉਸ ਵੇਲੇ ਕੋਈ ਹੋਰ ਨੂੰ ਸਹੁੰ ਚੁਕਾਈ ਜਾਂਦੀ ਤੇ ਸ਼ਾਇਦ ਜਿਹੜਾ ਸਿੱਖਾਂ ਦਾ ਕਤਲੇਆਮ ਹੈ ਉਹ ਨਾ ਹੁੰਦਾ। ਪਰ ਗੱਲ ਇੱਥੋਂ ਤੱਕ ਨਹੀਂ ਰੁਕੀ ਜ਼ੈਲ ਸਿੰਘ ਦੀ, ਜਿਹਨੂੰ ਅੱਜ ਉਹਦੀ ਡਾਟਰ ਡਾਕਟਰ ਗੁਰਦੀਪ ਕੌਰ ਜਾਂ ਦੂਜੀ ਉਹਨਾਂ ਦਾ ਇੰਟਰਵਿਊ ਆਉਂਦੇ ਨੇ, ਉਹ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਉਹਨਾਂ ਨੂੰ। ਔਰ ਇਸੇ ਹੀ ਜ਼ੈਲ ਸਿੰਘ ਨੇ ਫਿਰ 10 ਜੁਲਾਈ 1985 ਨੂੰ ਰਾਸ਼ਟਰਪਤੀ ਭਵਨ ਦਿੱਲੀ ਦੇ ਵਿੱਚ ਬਹੁਤ ਜ਼ਬਰਦਸਤ ਗਲਿਟਰਿੰਗ ਫੰਕਸ਼ਨ ਕਰਕੇ ਉਹਨਾਂ ਫੌਜੀ ਅਫਸਰਾਂ ਨੂੰ, ਜਵਾਨਾਂ ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਸ਼ਮੂਲੀਅਤ ਕੀਤੀ ਸੀ, ਉਹਨਾਂ ਨੂੰ ਗੈਲੈਂਟਰੀ ਅਵਾਰਡ ਦਿੱਤੇ, ਉਹਨਾਂ ਨੂੰ ਸੈਨਾ ਮੈਡਲ ਦਿੱਤੇ, ਫੌਜੀ ਮੈਡਲ ਦਿੱਤੇ। ਸੋ ਇਹ ਗੱਲ ਔਰ ਇਸ ਕਿਸਮ ਦੀ ਗੱਲ 62 ਔਰ 65 ਦੀਆਂ ਲੜਾਈਆਂ 'ਚ ਵੀ ਇਸ ਕਿਸਮ ਦੇ ਫੰਕਸ਼ਨਸ ਪਬਲਿਕਲੀ ਕਿ ਪ੍ਰੈਜ਼ੀਡੈਂਟ ਆਨਰ ਕਰ ਰਿਹਾ। ਕਿਸ ਗੱਲ ਦਾ ਆਨਰ? ਫੌਜ ਨੂੰ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਲੋਕਾਂ ਨੂੰ ਟੈਂਕਾਂ ਤੋਪਾਂ ਦੇ ਨਾਲ ਮਾਰਿਆ, ਤੁਸੀਂ ਆਪਣੇ ਦੇਸ਼ ਦੇ ਵਿੱਚ ਆਪਣੀ ਜਿਹੜਾ ਉਹ ਖਜ਼ਾਨਾ ਹੈ ਇਤਿਹਾਸਕ ਉਸ ਨੂੰ ਤੁਸੀਂ ਲੁੱਟਿਆ ਔਰ ਸਾੜਿਆ। ਤੁਸੀਂ ਆਪਣੇ ਦੇਸ਼ ਦੀਆਂ ਜਿਹਨਾਂ ਨੂੰ ਤੁਸੀਂ ਆਪਣੇ ਦੇਸ਼ ਦੇ ਵਾਸੀ ਕਹਿੰਦੇ ਹੋ ਉਹਨਾਂ ਦੀਆਂ ਬੱਚੀਆਂ ਨੂੰ ਬੇਪਤ ਕੀਤਾ ਔਰ ਛੋਟੇ ਛੋਟੇ ਬੱਚਿਆਂ ਔਰਤਾਂ ਨੂੰ ਮਾਰਿਆ। ਸੋ ਹੁਣ ਇਸ ਜ਼ੈਲ ਸਿੰਘ ਦੀ ਵਕਾਲਤ, ਔਰ ਮੈਂ ਇਸ ਨੂੰ ਹਮੇਸ਼ਾ ਹੀ ਜ਼ੈਲ ਸਿੰਘ ਨਹੀਂ ਲਿਖਿਆ ਆਪਣੀਆਂ ਲਿਖਤਾਂ, ਜਦੋਂ ਵੀ ਮੈਂ ਲਿਖਦਾ ਮੈਂ ਹਮੇਸ਼ਾ ਇਹਨੂੰ ਜ਼ਲੀਲ ਸਿੰਘ ਲਿਖਦਾ ਕਿ ਵੀ ਇਸ ਜ਼ਲੀਲ ਦਾ ਔਰ ਇਹੋ ਜਿਹਾ ਰੋਲ ਬੂਟੇ ਦਾ ਔਰ ਦੂਸਰੇ ਜਿਹੜੇ ਉਸ ਵੇਲੇ ਦੇ ਦੁਮਛੱਲੇ ਕਿਸਮ ਦੇ ਲੋਕ ਸੀ ਜਿਹੜੇ ਇੰਦਰਾ ਗਾਂਧੀ ਨੂੰ ਵਧਾਈਆਂ ਦੇਣ ਵਾਲੇ ਸੀ। ਆ ਦਾਰਾ ਸਿੰਘ ਐਕਟਰ ਇਹਨੂੰ ਇੱਥੇ ਸਿਰ ਤੇ ਚੁੱਕਿਆ ਹੁੰਦਾ। ਸਭ ਤੋਂ ਪਹਿਲਿਆਂ ਜੋ ਸੀਗਾ ਜਿਹਨੇ ਆ ਕੇ ਟੀਵੀ ਦੇ ਉੱਤੇ ਮੁਬਾਰਕਬਾਦ ਦਿੱਤੀ ਸੀ ਕਿ ਇੰਦਰਾ ਗਾਂਧੀ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹ ਦੇਸ਼ ਧਰੋਹੀਆਂ ਦਾ ਜਿਹੜਾ ਕੀਤਾ। ਸੋ ਬਹੁਤ ਵਾਰੀ ਸਾਨੂੰ ਜਿਹੜਾ ਉਹ ਰਜਿੰਦਰ ਸਿੰਘ ਸਪੈਰੋ ਵਰਗੇ ਲੋਕ, ਹਾਲਾਂਕਿ ਸਪੈਰੋ ਨੂੰ ਤਾਂ ਫਿਰ ਜੁੱਤੀਆਂ ਪਈਆਂ ਜਦੋਂ ਇੰਗਲੈਂਡ 'ਚ ਆਇਆ, ਇੱਦਾਂ ਹੀ ਉਮਰਾਓ ਸਿੰਘ। ਸੋ ਇਸ ਕਿਸਮ ਦਾ ਰੋਲ ਬਹੁਤ ਸਾਰਿਆਂ ਨੇ ਅਦਾ ਕੀਤਾ ਜਿਹੜਾ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਭਾਈ ਇਹ ਸਾਰੇ ਜਿਹੜੇ ਨੇ ਇਹਨਾਂ ਦਾ ਰੋਲ ਕੀ ਰਿਹਾ। ਔਰ ਇਸ ਪਾਰਟ ਨੂੰ ਅਸੀਂ ਜਿਹੜਾ ਅੱਜ ਜਦੋਂ ਅਸੀਂ ਇਸ ਸਾਰੇ ਨੂੰ ਆਪਣੇ ਵਿਚਾਰ ਅਧੀਨ ਲਿਆ ਰਹੇ ਹਾਂ, ਇਸ ਸਾਰੇ ਦੌਰ ਦੇ ਵਿੱਚ ਆਮ ਲੋਕਾਂ ਦੇ ਨਾਲ ਕੀ ਬੀਤੀ ਜੀ, ਕਿਵੇਂ ਹਜ਼ਾਰਾਂ ਲੋਕ ਜਿਹੜੇ ਕਿ ਮਾਰਚ ਕਰਕੇ ਜਦੋਂ ਉਹਨਾਂ ਨੇ ਸੁਣਿਆ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੁਰੇ, ਕਿਸੇ ਪਾਸਿਓਂ ਆਏ, ਕੋਈ ਰਾਜਾ ਸਾਂਸੀ ਵਾਲੇ ਪਾਸਿਓਂ, ਕੋਈ ਜੰਡਿਆਲਾ ਰੋਡ ਤੋਂ, ਕੋਈ ਬਟਾਲਾ ਰੋਡ ਤੋਂ, ਕੋਈ ਮਜੀਠਾ ਰੋਡ ਤੋਂ, ਕੋਈ ਤਰਨਤਾਰਨ ਰੋਡ ਤੋਂ। ਸੋ ਉਹਨਾਂ 'ਚੋਂ ਵੀ ਬਹੁਤ, ਕਿਉਂਕਿ ਉਹਨਾਂ ਦੀ 에ਅਰ ਫੋਰਸ ਲੱਗੀ ਹੋਈ ਸੀ ਉੱਤੇ ਔਰ ਉਹਨਾਂ ਨੇ ਜਿਹੜਾ ਉਹ ਸਪੌਟ ਕਰਕੇ ਜਿਹੜਾ ਉਹ ਟੈਂਕ ਲਾ ਕੇ ਕਈ ਥਾਂ ਕਿੰਨੇ ਮਾਰੇ ਗਏ, ਕਿਵੇਂ ਕੁਝ ਲੋਕ ਪੈਦਲ ਤੁਰੇ ਪਿੰਡਾਂ 'ਚੋਂ ਅਰਦਾਸਾਂ ਕਰਕੇ ਨਿਕਲੇ ਲੇਕਿਨ ਪਹੁੰਚੇ ਹੀ ਨਹੀਂ, ਪਹੁੰਚਣ ਕਿਹਨੇ ਦੇਣਾ ਸੀ ਜੀ। ਉਹਨਾਂ ਸਾਰਿਆਂ ਨੂੰ ਵੀ, ਔਰ ਕਿਉਂਕਿ ਸਾਰਾ ਪੰਜਾਬ ਇੱਕ ਕੰਸੈਂਟਰੇਸ਼ਨ ਕੈਂਪ ਬਣਾ ਦਿੱਤਾ ਗਿਆ ਸੀ, ਉਹ ਸਾਰੇ 'ਚੋਂ ਕੋਈ ਵੀ ਬਾਹਰ ਨਿਕਲ ਨਹੀਂ ਸੀ ਸਕਦਾ ਉਸ ਸਾਰੀ ਸਿਚੁਏਸ਼ਨ। ਸੋ ਇੱਕ ਜਿਹੜੀ ਤਰਾਸਦੀ ਜਾਂ ਪੇਨ ਹੈ ਉਹ ਇੱਕ ਥਾਂ ਦੀ ਨਹੀਂ ਹੈ। ਔਰ ਉਸ ਤੋਂ ਬਾਅਦ ਜੋ ਫਾਲੋਅਪ ਦੇ ਵਿੱਚ ਹੋਇਆ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਫਿਰ ਕਿਵੇਂ ਹਜ਼ਾਰਾਂ ਨੌਜਵਾਨ ਇਹਨਾਂ ਮਹੀਨਿਆਂ ਦੇ ਵਿੱਚ ਗਾਇਬ ਕੀਤੇ ਗਏ, ਕਿਉਂਕਿ ਫੌਜ ਦੀ ਲਗਾਤਾਰ ਪ੍ਰੈਜ਼ੈਂਸ ਜਿਹੜੀ ਹੈ ਦਰਬਾਰ ਸਾਹਿਬ ਦੇ ਵਿੱਚ ਫਿਰ ਕੱਲੇ ਜੂਨ 'ਚੋਂ ਨਹੀਂ ਆ ਕੇ ਕਰਕੇ ਚਲੇ ਗਏ, ਆਲਮੋਸਟ ਸਤੰਬਰ ਅਕਤੂਬਰ ਤੱਕ ਉਹਨਾਂ ਦੀ ਲਗਾਤਾਰ ਪ੍ਰੈਜ਼ੈਂਸ ਰਹੀ। ਕਿਵੇਂ ਉਹਨਾਂ ਨੇ ਫਿਰ ਉਸ ਢੱਠੇ ਅਕਾਲ ਤਖਤ ਨੂੰ, ਕਿਉਂਕਿ ਸਿੱਖਾਂ ਦੇ ਵਿੱਚ ਇੱਕ ਵਿਚਾਰ ਇਹ ਸੀ ਖਾਸ ਤੌਰ ਤੇ ਬਾਹਰਲੇ ਸਿੱਖਾਂ ਦਾ ਕਿ ਇਸ ਅਕਾਲ ਤਖਤ ਨੂੰ ਇਵੇਂ ਹੀ ਰਹਿਣ ਦਿੱਤਾ ਜਾਏ ਤਾਂ ਕਿ ਸਾਡੀਆਂ ਪੀੜ੍ਹੀਆਂ ਨੂੰ ਯਾਦ ਹੋਏ ਕਿ ਅਸੀਂ ਲੜਨਾ ਇਸ ਹਕੂਮਤ ਨਾਲ। ਔਰ ਉਹਨਾਂ ਨੇ ਉੱਥੇ ਉਹ ਜਾਲੀ ਨਿਹੰਗ ਸੰਤਾ ਸਿੰਘ ਖੜਾ ਕਰਕੇ ਉਹਨਾਂ ਨੇ ਕਿਹਾ ਜੀ ਕਾਰ ਸੇਵਾ ਇਹ ਸੰਤਾ ਸਿੰਘ ਕਰੇਗਾ। ਉਹ ਸਾਰਾ ਉਹਨਾਂ ਦਾ ਆਪਣਾ ਮਹਿਕਮਾ ਕੰਸਟਰਕਸ਼ਨ ਦਾ ਭਈਏ ਜਿਹੜੇ ਨੇ ਉਹਨਾਂ ਨੂੰ ਲਿਆ ਕੇ ਤੇ ਉਹ ਨਿਹੰਗਾਂ ਦਾ ਬਾਣਾ ਜਿਹੜਾ ਉਹਦੇ 'ਚੋਂ ਉਹਨਾਂ ਨੂੰ ਸਾਹਮਣੇ ਰੱਖਿਆ ਹੋਇਆ ਸੀ। ਉਹਨਾਂ ਨੇ
ਨਕਲੀ ਇਹ ਜਿਹੜਾ ਨਾ ਸਿਰਫ ਅਕਾਲ ਤਖਤ ਦੀ ਕਾਰ ਸੇਵਾ ਦਾ ਇਹ ਜਿਹੜਾ ਡਰਾਮਾ ਕੀਤਾ, ਦੂਜੇ ਪਾਸੇ ਸਰਬੱਤ ਖਾਲਸਾ ਕਰਾਉਣ ਦੇ ਨਾਂ ਥੱਲੇ ਬੂਟਾ ਸਿੰਘ ਨੇ ਜਿਸ ਤਰੀਕੇ ਦੇ ਨਾਲ ਉਸ ਵੇਲੇ ਪਟਨਾ ਸਾਹਿਬ ਦਾ ਗ੍ਰੰਥੀ ਇੱਕ ਮਾਨ ਸਿੰਘ ਸੀ, ਇੱਕ ਦੋ ਹੋਰ ਇਦਾਂ ਦੇ ਜਾਲੀ ਜੇ ਬੰਦੇ ਲੱਭੇ, ਔਰ ਇਹ ਜਿਹੜੇ ਅੱਜ ਜਗਮੀਤ ਬਰਾੜ ਜਾਂ ਦੂਜੇ ਕਈ ਇਹਨਾਂ ਤੋਂ ਹੀ ਹੋਪ ਕਰਦੇ ਨੇ ਜੀ ਬੜੇ ਪੰਜਾਬੀ, ਇਹ ਸਾਰੇ ਉਸ ਸਰਬੱਤ ਖਾਲਸਾ 'ਚ ਸ਼ਾਮਲ ਹੋਣ ਵਾਲੇ ਲੋਕਾਂ 'ਚੋਂ ਸੀ ਔਰ ਹਮੇਸ਼ਾ ਵੈਲਕਮ ਕਰਦੇ ਰਹੇ ਇੰਦਰਾ ਗਾਂਧੀ ਦੇ ਹਰ ਸਟੈਪ ਨੂੰ। ਇਹਨੇ ਕੋਈ ਉਹਦੀ ਆਲੋਚਨਾ ਨਹੀਂ ਕੀਤੀ ਹੋਈ। ਸੋ ਕੁੱਲ ਮਿਲਾ ਕੇ ਇਹ ਇਸ ਕਿਸਮ ਦੇ ਲੋਕ ਖੜੇ ਕੀਤੇ ਗਏ, ਉਹਨਾਂ ਨੇ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਔਰ ਅਕਾਲੀਆਂ ਦਾ ਰੋਲ ਅਸੀਂ ਦੇਖਦੇ ਹਾਂ ਫਿਰ ਕਿਸ ਤਰੀਕੇ ਨਾਲ ਲੇਟਰ ਔਨ 85 ਤੱਕ ਪਹੁੰਚਦੇ। ਫਿਰ ਸ਼੍ਰੋਮਣੀ ਕਮੇਟੀ ਨੂੰ ਵਾਪਸ ਹੈਂਡਓਵਰ ਕਰਨ ਤੋਂ ਪਹਿਲਾਂ ਵੀ ਕਿਰਪਾਲ ਸਿੰਘ ਸਾਹਿਬ ਸਿੰਘ ਦਲਾਲ ਦੇ ਤੌਰ ਤੇ, ਤਰਲੋਚਨ ਸਿੰਘ ਰਾਈ ਔਰ ਸੈਂਟਰਲ ਹਕੂਮਤ ਬੂਟਾ ਸਿੰਘ ਦੇ ਦਲਾਲ ਬਣੇ। ਇਹਨਾਂ ਨੂੰ ਤਾਂ ਇਹ ਸੀ ਕਿ ਸਾਡੇ ਹਵਾਲੇ ਕਰ ਦਿਓ ਸ਼੍ਰੋਮਣੀ ਕਮੇਟੀ, ਬਸ ਇੰਨਾ ਹੀ ਹੈ। ਇਹਨਾਂ ਨੇ ਫਿਰ ਇਹ ਸਰਕਾਰ ਦੀਆਂ ਸ਼ਰਤਾਂ ਮੰਨੀਆਂ ਕਿ ਜਿੰਨੀਆਂ ਨਿਸ਼ਾਨੀਆਂ ਅੰਦਰ ਨੇ ਫੌਜੀ ਹਮਲੇ ਦੀਆਂ, 300 ਤੋਂ ਜ਼ਿਆਦਾ ਗੋਲੀਆਂ ਦੇ ਨਿਸ਼ਾਨ, ਟੁੱਟੀ ਪਰਕਰਮਾ, ਜਾਂ ਜਦੋਂ ਫਿਰ ਦਰਬਾਰ ਸਾਹਿਬ ਦੀ ਦੁਬਾਰਾ ਕਾਰ ਸੇਵਾ ਹੋਈ, ਈਵਨ ਉਸ ਚੋਂ ਜਿਹੜੀ ਹੈ ਕੁਝ ਕੰਗੇ, ਕੁਝ ਦੂਜੇ ਔਰ ਕੁਝ ਜਿਹੜੇ ਨੇ ਹੱਡੀਆਂ ਉਹ ਮਿਲੀਆਂ, ਪਰ ਇਹਨਾਂ ਨੇ ਤੁਹਾਨੂੰ ਹੁਣ ਤੁਸੀਂ ਗਿਆ ਉੱਥੇ ਕੋਈ ਨਿਸ਼ਾਨੀ ਉਹਨਾਂ ਨੇ ਰਹਿਣ ਨਹੀਂ ਦਿੱਤੀ। ਇਹ ਪਾਰਟ ਆਫ ਦਾ ਡੀਲ ਸੀ ਸ਼੍ਰੋਮਣੀ ਕਮੇਟੀ ਦਾ ਕਿ ਵੀ ਜੇ ਸਾਨੂੰ ਕੰਟਰੋਲ ਦਿਓਗੇ ਅਸੀਂ ਕੋਈ ਨਿਸ਼ਾਨੀ ਨਹੀਂ ਰਹਿਣ ਦੇਵਾਂਗੇ। ਉਹਨਾਂ ਨੇ ਬਿਲਕੁਲ ਜਿਹੜਾ ਸਾਰੀਆਂ ਨਿਸ਼ਾਨੀਆਂ ਮਿਟਾ ਦਿੱਤੀਆਂ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 85 ਤੱਕ ਪਹੁੰਚਦੇ ਹਾਂ ਜੁਲਾਈ 'ਚ, ਇੱਕ ਸਾਲ ਦੇ ਵਿੱਚ ਲੌਂਗੋਵਾਲ, ਸੁਰਜੀਤ ਬਰਨਾਲਾ, ਬਲਵੰਤ ਸਿੰਘ ਸਰਕਾਰ ਦੇ ਨਾਲ ਲੌਂਗੋਵਾਲ ਸਮਝੌਤਾ ਕਰਕੇ ਔਰ ਜਿਸ ਤਰੀਕੇ ਨਾਲ ਫਿਰ ਗੱਦਾਰੀਆਂ ਦਾ ਇੱਕ ਚੈਪਟਰ ਜਿਹੜਾ ਮੁੜ ਸ਼ੁਰੂ ਹੋਇਆ 1 ਜੂਨ 84 ਚ ਐਂਡ ਹੋ ਗਿਆ ਸੀ, ਲੋਕਾਂ 'ਚ ਐਕਸਪੋਜ਼ ਹੋ ਗਏ ਸੀ। ਸਰਕਾਰ ਨੇ ਜੇਲ੍ਹਾਂ ਜਿਸ ਲਈ ਰੱਖਿਆ ਸੀ ਕਿ ਲੋਕ ਇਹਨਾਂ ਨੂੰ ਇੱਟੇ ਮਾਰ ਕੇ ਨਾ ਮਾਰ ਦੇਣ, ਪਰ ਉਹ ਫਿਰ ਬਰਨਾਲੇ ਬਲਵੰਤ ਲੌਂਗੋਵਾਲ ਦਾ ਜਿਹੜਾ ਚੈਪਟਰ ਹੈ ਉਹ ਅੱਜ ਤੱਕ ਵੀ ਬਾਦਲ ਰਾਹੀਂ ਜਾਰੀ ਹੈ ਔਰ 32 ਸਾਲ ਬੀਤਣ ਬਾਅਦ ਵੀ ਜਿਸ ਤਰੀਕੇ ਨਾਲ ਇਸ ਘੱਲੂਘਾਰੇ ਨੂੰ ਈਵਨ ਮਨਾਣ ਦੇਣ ਦੇ ਉੱਤੇ ਹੀ ਪਾਬੰਦੀਆਂ ਨੇ, ਇਹ ਗੱਲ ਸਾਡੇ ਸਮਝਣ ਲਈ ਜ਼ਰੂਰੀ ਹੈ ਕਿ ਉੱਥੇ ਬਦਲਿਆ ਕੁਝ ਵੀ ਨਹੀਂ ਹੈ। ਔਰ ਅਸੀਂ ਇਸ ਗੱਲ ਨੂੰ ਜਿੱਥੇ ਅਸੀਂ ਜਿਵੇਂ ਮੈਂ ਕਿਹਾ ਸੀ ਕਿ ਵੀ ਅਸੀਂ ਕੱਲ ਮੈਂ ਕਿਹਾ ਸੀ ਕਿ ਵਿਕਟਮਹੁੱਡ ਦੇ ਵਿੱਚ ਅਸੀਂ ਨਹੀਂ ਯਕੀਨ ਰੱਖਦੇ, ਪਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਨਾਲ ਕੀ ਹੋਇਆ ਔਰ ਇਹਦੇ ਚੋਂ ਕਨਕਲੂਜਨ ਇਹੀ ਹੈ ਕਿ ਭਾਈ ਅਸੀਂ ਅਣਖ ਦੇ ਨਾਲ ਜਿਉਣਾ ਔਰ ਸਾਡੇ ਲਈ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ, ਜਿਸ ਤੋਂ ਬਿਨਾਂ ਸਾਡਾ ਉੱਥੇ ਆਨਰ, ਸਾਡੀ ਇੱਜ਼ਤ, ਸਾਡੀ ਆਬਰੂ, ਸਾਡਾ ਸਵੈਮਾਨ ਔਰ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੱਗੇ ਜੁਗੋ ਜੁਗ ਅਟਲ ਦੀ ਅਰਦਾਸ ਇਹ ਨਹੀਂ ਕਦੇ ਵੀ ਪੂਰੀ ਹੋ ਸਕੇਗੀ। ਸੋ ਅਸੀਂ ਇੱਕ ਵਾਰ ਫੇਰ ਅੱਜ ਦੇ ਦਿਨ ਵੀ ਇਹ ਸਾਰੇ ਹੀ ਜਿਹੜੇ ਅੱਜ ਅਸੀਂ ਵਿਚਾਰ ਅਧੀਨ ਲਿਆਂਦੇ ਨੇ ਉਹਨਾਂ ਸਾਰੇ ਆਸਪੈਕਟਸ ਨੂੰ ਮੱਦੇ ਨਜ਼ਰ ਰੱਖਦੇ ਹਾਂ, ਸ਼ਹੀਦਾਂ ਨੂੰ ਪ੍ਰਣਾਮ ਕਰਦੇ ਔਰ ਜਿਨ੍ਹਾਂ ਨੇ ਇਸ ਪੀਰੀਅਡ ਸਫਰ ਕੀਤਾ ਔਰ ਜਿਨ੍ਹਾਂ ਨੂੰ ਅਸੀਂ ਬੇਸ਼ੱਕ ਰੋਜ਼ਾਨਾ ਦੀ ਅਰਦਾਸ 'ਚ ਵੀ ਜਦੋਂ ਅਸੀਂ ਯਾਦ ਕਰਦੇ ਹਾਂ, ਉਹ ਕੋਈ ਸਮੇਂ ਦੀ ਕੈਦ ਵਿੱਚ ਅਰਦਾਸ ਨਹੀਂ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸੋ ਇਹ ਅੱਜ ਦਾ ਪਹਿਲਾ ਥਾਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।